ਵਾਹਿਗੁਰੂ ਜੀ का खालसा ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ ਵੀਰ। ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ ਲਗਭਗ 31ਵੇਂ ਦਿਨ ਦੇ ਵਿੱਚ ਜਾ ਦਾਖਲ ਹੋ ਗਈ ਹੈ। ਮੀਡੀਆ ਰਿਪੋਰਟ ਅਨੁਸਾਰ 2 दिन ਪਹਿਲਾਂ अपने 48वें जन्मदिन के मौके ते भाई साहब ने तखत श्री केसगढ़ साहिब आनंदपुर साहिब विखे मत्था टेकिया ते हुण ओह वापस गुरुद्वारा अंब साहिब मोहाली विखे अपनी भुख हड़ताल जारी रख रहे हैं। ਤੇ ਵੀਅਰਸ ਪਿਛਲੇ 24 ਘੰਟੇ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਭਾਈ ਗੁਰਬਖਸ਼ ਸਿੰਘ ਜੀ ਨੂੰ ਇੱਕ ਪੱਤਰ ਭੇਜ ਕੇ ਇਹ ਬੇਨਤੀ ਕੀਤੀ ਗਈ ਸੀ ਕਿ ਉਹ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ 6 ਸਿੰਘਾਂ ਦੇ ਕੇਸਿਸ ਦੇ ਵੇਰਵੇ ਉਹਨਾਂ ਤੱਕ ਪਹੁੰਚਾਣ। ਇਸੇ ਦੌਰਾਨ ਭਾਈ ਹਰਪਾਲ ਸਿੰਘ ਚੀਮਾ ਪ੍ਰਧਾਨ ਅਕਾਲੀ ਦਲ ਪੰਚ ਪ੍ਰਧਾਨੀ ਅਤੇ 4 ਹੋਰ ਸਿੰਘਾਂ ਦਾ ਵਫਦ ਜਥੇਦਾਰ ਸਾਹਿਬ ਨੂੰ ਮਿਲਿਆ ਅਤੇ ਬੰਦੀ ਸਿੰਘਾਂ ਦੇ ਵੇਰਵੇ ਉਹਨਾਂ ਨੂੰ ਸੌਂਪੇ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਵਿਖੇ करीब 3 घंटे चली इस बैठक में जथेदार जी के विशेष सदे ते बीबी किरणजोत कौर मैंबर श्रोमणी कमेटी और जसविंदर सिंह एडवोकेट भगवंत सिंह सियालका एडवोकेट अमर सिंह चाहल एडवोकेट आदि भी शामिल हुए। दसिया जाता है कि इस मीटिंग उपरांत जथेदार अकाल तखत साहिब ने श्रोमणी कमेटी प्रधान नूं निर्देश दिते हैं कि वह पंजाब सरकार नाल गल करके सजावां पूरीआं कर चुके बंदी ਸਿੰਘਾਂ ਦੀ तुरंत रिहाई लई यतन करन। इस नाजुक स्थिति दौरान संत समाज के एक वफद ने जथेदार अकाल तखत साहिब नूं मिल के एक मैमोरेंडम दिता है जिस विच नानकशाही कैलेंडर का पूरी तरह भोग पा के हिंदू विक्रमी कैलेंडर लागू करने की भी मंग की गई है। उत्थे नाल ही सिख रहत मर्यादा नूं भी बदलाण लई कहा गया है। सवाल पैदा होता है कि अचानक ये पंथ विरोधी एजेंडा कित्थों ते किवें आ गया अते किहड़ियां ताकतां ने जिहड़ियां सिख कौम की वक्री पहचान वाले नानकशाही कैलेंडर अते सिख कौम नूं एक धार्मिक रहत मर्यादा राहीं एक लड़ी विच परोण दे यत्नां नूं साबोताज कर रहीआं ने। इन्हां विषयां संबंधी अज असीं 2 अहम शख्सियतां नाल गलबात करांगे। सब तो पहलां असीं गलबात करदे हां श्रोमणी गुरुद्वारा प्रबंधक कमेटी दी मैंबर बीबी किरणजीत कौर जी नाल जो सानू हुण अमृतसर तो फोन लाइन ते जुड़ चुके ने। जी भैन जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। भैन जी थोड़ा सारे TV 84 ਦੇ ਵਿੱਚ ਆਉਣ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਭੈਣ ਜੀ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਭਾਈ ਗੁਰਬਖਸ਼ ਸਿੰਘ ਜੀ ਦੇ ਕੇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਸੈਕਟਰੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਸ ਬਾਰੇ ਸਾਡੀ ਬਾਹਰੀਆਂ ਸੰਗਤਾਂ ਨੂੰ ਜਾਣਕਾਰੀ ਦਿਓ। ਜਿਸ ਤਰ੍ਹਾਂ ਕਿ ਮੀਡੀਆ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਭਾਈ ਗੁਰਬਖਸ਼ ਸਿੰਘ ਦਾ ਜਿਹੜਾ ਕੇਸ ਹੈ ਉਹਦੇ ਸੰਬੰਧੀ ਪੂਰੀ ਜਾਣਕਾਰੀ ਮੰਗੀ ਸੀ ਜੀ ਔਰ ਕੱਲ ਜਿਹੜਾ 5 ਮੈਂਬਰੀ ਵਫਦ ਆ ਕੇ ਮਿਲਿਆ ਹੈ ਉਹਨਾਂ ਨੇ ਅਜਿਹੀਆਂ ਗੱਲਾਂ ਸਾਨੂੰ ਦੱਸੀਆਂ ਜਿਹਦੇ ਬਾਰੇ ਸਾਨੂੰ ਪਹਿਲੇ ਨਹੀਂ ਸੀ ਪਤਾ ਔਰ ਬੜੀ ਡੂੰਘਾਈ ਦੇ ਨਾਲ ਸਾਰੇ ਮੁੱਦੇ ਦੀ ਗੱਲਬਾਤ ਹੋਈ ਹੈ और इस ते की हल निकल सकते हैं ਇਹਦੇ बारे डूंगी विचार चर्चा हुई है और सानू आस है कि आने वाले कुछ दिनों ਦੇ ਵਿੱਚ ਇਹ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਜੀ ਤੇ ਭੈਣ ਜੀ ਤੁਸੀਂ ਵੇਰਵੇ ਦੇ ਨਾਲ ਜਾਣਨਾ ਚਾਹੁੰਦੇ ਕਿਹੜੀਆਂ ਮੰਗਾਂ ਸੀ ਕਿਹੜੀਆਂ ਗੱਲਾਂ ਸੀ ਜਿਹੜੀਆਂ ਤੁਹਾਨੂੰ ਜਾਂ ਜਥੇਦਾਰ ਸਾਹਿਬ ਨੂੰ ਨਹੀਂ ਪਤਾ ਸੀ ਬਿਕੋਜ਼ ਮੰਗਾਂ ਤਾਂ ਸਿਰਫ ਇਹੀ ਸੀਗੀਆਂ ਕਿ ਜਿਹੜੇ 6 ਸਿੰਘ ਨੇ ਜਿਹੜੇ 20-25 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਕਿ ਇਸ ਤੋਂ ਅੱਗੇ ਵੀ ਕੋਈ ਮੰਗਾਂ ਸੀਗੀਆਂ ਇਸ ਬਾਰੇ ਵੀ ਜਾਣਕਾਰੀ ਦਿਓ। नहीं जिस तरह अखबारों ਦੇ ਵਿੱਚ ਦਿੱਤਾ ਜਾ ਰਿਹਾ ਸੀ ਕਿ 119 ਸਿੰਘਾਂ ਦੀ ਲਿਸਟ ਹੈਗੀ ਹੈ ਪਰ ਗੱਲ ਸਿਰਫ ਕੁਝ ਗਿਣਤੀ ਦੇ ਸਿੰਘਾਂ ਬਾਰੇ ਹੋ ਰਹੀ ਸੀ ਤੇ ਉਸ ਤੋਂ ਫਿਰ ਕਲੀਅਰ ਹੋਇਆ ਕਿ ਜਿਹੜੇ 119 ਸਿੰਘਾਂ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਉੱਪਰ ਹਾਲੇ ਵੀ ਕੋਈ ਨਾ ਕੋਈ ਕੇਸ ਚੱਲ ਰਿਹਾ ਹੈ ਜੀ ਤੇ ਇਹ ਜਿਨ੍ਹਾਂ ਬਾਰੇ ਗੱਲ ਕਰ ਰਹੇ ਸੀ ਉਹਨਾਂ ਦੀ ਜਿੰਨੀ ਵੀ ਲੀਗਲ ਕਾਰਵਾਈ ਸੀ ਉਹ ਖਤਮ ਹੋ ਚੁੱਕੀ ਹੈ। ਸੋ ਇਹ ਜਿਹੜੀ ਲੀਗਲ ਕਾਰਵਾਈ ਦੀ ਹੈਗੀ ਸੀ ਰਿਪੋਰਟ ਇਹ ਸਾਡੇ ਕੋਲ ਪੂਰੀ ਨਹੀਂ ਸੀ। ਪੂਰੀ ਜਿਹੜੀ एग्जैक्ट इनफॉर्मेशन सी किदा केस किस लेवल दे ऊपर है इन्हां चीज़ां बारे सानू कल ज़्यादा डिटेल दे विच जानकारी मिली है। जी बिल्कुल भैन जी जिस तरह भैन जी जानते हो कि पहलां जिन्होंने ने भुख हड़ताल की सीगी उसने सिर्फ 6 ਸਿੰਘਾਂ ਦੀ ਰਿਹਾਈ ਲਈ ਕੀਤੀ ਸੀ ਤੇ ਹੁਣ ਜਿਹੜੀ 10 ਦਸੰਬਰ ਨੂੰ 119 ਸਿੰਘਾਂ ਦੀ ਰਿਹਾਈ ਦੇ ਲਈ ਜਾਂ ਫਿਰ 119 ਸਿੰਘਾਂ ਨੇ ਅਸੀਂ ਬਾਹਰ ਲੈ ਕੇ ਆਂਦਾ ਕਿ ਇਹਨਾਂ ਦੀ ਰਿਹਾਈ ਵੀ ਹੋਣੀ ਚਾਹੀਦੀ ਆ। ਪਰ ਭੈਣ ਜੀ ਜਿਸ ਤਰ੍ਹਾਂ ਹੁਣ ਇਸ ਨਾਜ਼ੁਕ ਮੋੜ ਤੇ ਸੰਤ ਸਮਾਜ ਵਫਦ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ मिल के नानकशाही कैलेंडर का पूरी तरह भोग पा के इसकी थां हिंदू विक्रमी कैलेंडर लागू करने की मांग की है। तो इस बारे की ख्याल है?
ਜਿਨ੍ਹਾਂ ਨੇ ਇਸ ਵਫਦ ਦੀ ਅਗਵਾਈ ਕੀਤੀ ਹੈ, ਅਗਰ ਅਸੀਂ ਉਹਨਾਂ ਦਾ ਪਿਛੋਕੜ ਦੇਖੀਏ ਤਾਂ ਉਹਨਾਂ ਦੇ ਪਿਛੋਕੜ ਬਾਰੇ ਬੜੀ ਸ਼ੱਕੀ ਤੱਥ ਹਨ ਜਿਹੜੇ ਕਿ ਸਮੇਂ-ਸਮੇਂ ਤੇ ਉਜਾਗਰ ਕੀਤੇ ਗਏ। ਜਿਹੜੇ CBI ਦੇ ਜੁਆਇੰਟ ਡਾਇਰੈਕਟਰ ਹੁੰਦੇ ਸੀ ਉਸ ਸਮੇਂ, MK ਥਾਰ, ਉਹਨਾਂ ਦੀ ਕਿਤਾਬ ਦੇ ਵਿੱਚ ਓਪਨ ਸੀਕ੍ਰੇਟਸ ਇਹਨਾਂ ਨੇ ਕਾਫੀ ਡਿਟੇਲ ਦਿੱਤੀ ਹੈ ਕਿ ਉਹ ਕਿਸ ਤਰ੍ਹਾਂ ਕਿੰਨਾ ਬੰਦਿਆਂ ਨੂੰ ਮਿਲਦੇ ਰਹੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਵਰਤਦੇ ਰਹੇ। ਤੋ ਜਦੋਂ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਤੇ ਫਿਰ ਸਮਝ ਨਹੀਂ ਆਉਂਦੀ ਸਹੀ ਕੀ ਹੈ ਤੇ ਗਲਤ ਕੀ ਹੈ। ਔਰ ਜਿੱਥੋਂ ਤੱਕ ਬਿਕਰਮੀ ਕੈਲੰਡਰ ਦੀ ਗੱਲ ਹੈ ਤੇ ਇਹ ਤਾਂ ਸੰਤ ਸਮਾਜ ਪਹਿਲੇ ਦਿਨ ਤੋਂ ਹੀ ਇਸ ਚੀਜ਼ ਦਾ ਚਾਹਵਾਨ ਸੀ ਔਰ ਇਹਦੇ ਬਾਰੇ ਸਾਨੂੰ ਕੋਈ ਦੋ ਰਾਏ ਨਹੀਂ ਸੀ ਕਿ ਇਹ ਨਾਨਕਸ਼ਾਹੀ ਕੈਲੰਡਰ ਦਾ ਪੂਰਾ ਵਿਰੋਧ ਕਰਦੇ ਨੇ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਪਿਛਲੀ ਵਾਰ ਅਮੈਂਡਮੈਂਟ ਹੋਈ ਹੈ ਤੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਕੈਲੰਡਰ ਪ੍ਰਵਾਨ ਕੀਤਾ ਗਿਆ, ਉਸ ਤੋਂ ਪਹਿਲੇ ਇੱਕ ਫਤਿਹਗੜ੍ਹ ਸਾਹਿਬ ਮੀਟਿੰਗ ਹੋਈ ਸੀ ਜਿਹਦੇ ਵਿੱਚ ਕਿ ਕੁਝ ਸੰਤ ਸਮਾਜ ਦੇ ਨੁਮਾਇੰਦੇ ਆਏ ਸੀ ਔਰ ਉਹਨਾਂ ਦੇ ਨਾਲ ਬੈਠਿਆਂ ਉੱਥੇ ਇਹ ਗੱਲ ਹੋਈ ਹੈ ਕਿ ਜਿਹੜੀ ਉਹ ਗੱਲ ਕਰਦੇ ਪਏ ਕਿ ਵੀ ਬਿਕਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਇੱਕੋ ਜਿਹੀਆਂ ਕੀਤੀਆਂ ਜਾਣ ਤਾਂ ਇਹ ਸੰਭਵ ਨਹੀਂ ਹੈ। ਕਿਉਂਕਿ ਅਗਰ ਕੈਲੰਡਰ ਦੋ ਹਨ ਤੇ ਫਿਰ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਉਹ ਵੱਖੋ-ਵੱਖ ਹੋਣਗੀਆਂ। ਜੇ ਕੈਲੰਡਰ ਇੱਕ ਹੈ ਤਾਂ ਫਿਰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਤੇ ਜਾਂ ਤਾਂ ਉਸ ਵੇਲੇ ਇਹ ਗੱਲ ਕਹੀ ਸੀ ਕਿ ਵੀ ਜਾਂ ਤਾਂ ਬਿਕਰਮੀ ਕੈਲੰਡਰ ਟੋਟਲੀ ਅਪਣਾ ਲਿਆ ਜਾਏ ਤੇ ਜਾਂ ਨਾਨਕਸ਼ਾਹੀ ਕੈਲੰਡਰ ਅਪਣਾਇਆ ਜਾਏ, ਇੱਕ ਪਾਸੇ ਹੋਇਆ ਜਾਏ। ਇਹ ਜਿਹੜਾ ਵਿੱਚ ਵਿਚਾਲਾ ਰਸਤਾ ਹੈ ਇਹਦੇ ਵਿੱਚ ਨਾ ਕੋਈ ਕੈਲੰਡਰ ਦੀ ਰੂਪਰੇਖਾ ਹੈਗੀ ਹੈ ਔਰ ਬੜੀ ਹਾਸੋਹੀਣੀ ਸਥਿਤੀ ਬਣਦੀ ਹੈ। ਔਰ ਉਸ ਤੋਂ ਬਾਅਦ ਜਿਹੜਾ ਕੈਲੰਡਰ ਐਕਸੈਪਟ ਹੋਇਆ, ਅਗਰ ਤੁਸੀਂ ਉਹਨੂੰ ਪਿਛਲੇ 3 ਸਾਲਾਂ ਦਾ ਕੈਲੰਡਰ ਦੇਖੋਗੇ ਤਾਂ ਤੁਸੀਂ ਵੇਖੋਗੇ ਮਹੀਨਿਆਂ ਦੇ ਜਿਹੜੇ ਦਿਨ ਹਨ ਉਹ ਹੀ ਹਰ ਸਾਲ ਬਦਲ ਜਾਂਦੇ ਨੇ। ਅਸੀਂ ਗੱਲ ਕਰ ਰਹੇ ਸੀ ਕਿ ਗੁਰਪੁਰਬਾਂ ਦੀਆਂ ਤਰੀਕਾਂ ਫਿਕਸ ਕੀਤੀਆਂ ਜਾਣ, ਇੱਥੇ ਤਾਂ ਮਹੀਨਿਆਂ ਦੇ ਦਿਨ ਹੀ ਨਹੀਂ ਸੀ ਫਿਕਸ ਹੋਏ। ਸੋ ਉਹ ਜਿਹੜਾ ਕੈਲੰਡਰ ਚੱਲ ਰਿਹਾ ਉਹਨੂੰ ਕੈਲੰਡਰ ਨਹੀਂ ਕਿਹਾ ਜਾ ਸਕਦਾ। ਉਹ ਕੀ ਹੈ, ਇੱਕ ਮਿਲਗੋਬਾ ਜਿਹਾ, ਇਹ ਮੇਰੀ ਸਮਝ ਤੋਂ ਬਾਹਰ ਹੈ, ਮੈਂ ਉਸ ਬਾਰੇ ਕੁਛ ਨਹੀਂ ਕਹਿ ਸਕਦੀ। ਔਰ ਇੱਕ ਤਰੀਕੇ ਦੇ ਨਾਲ ਸਾਨੂੰ ਇੱਕ ਪਾਸੇ ਹੋਣਾ ਪਏਗਾ, ਇੱਕ ਪਾਸੇ ਫੈਸਲਾ ਕਰਨਾ ਪਏਗਾ ਜੇ ਅਸੀਂ ਇੱਕ ਸਾਇੰਟਿਫਿਕ ਕੈਲੰਡਰ ਚਾਹੁੰਦੇ ਹਾਂ ਤੇ ਜਾਂ ਤਾਂ ਇੱਕ ਸਿਸਟਮ ਅਪਣਾਓ ਜਾਂ ਦੂਸਰਾ ਅਪਣਾਓ। ਔਰ ਸੰਤ ਸਮਾਜ ਪਹਿਲੇ ਦਿਨ ਤੋਂ ਹੀ ਇਹ ਚੇਂਜ ਦੇ ਖਿਲਾਫ ਸੀ, ਨਾਨਕਸ਼ਾਹੀ ਕੈਲੰਡਰ ਦੇ ਖਿਲਾਫ ਸੀ। ਤੇ ਹੁਣ ਉਹੀ ਗੱਲ ਇਹਨਾਂ ਨੇ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਓਪਨਲੀ ਲੈ ਕੇ ਆਂਦੀ ਹੈ। ਜੀ ਬਿਲਕੁਲ। ਤੇ ਭੈਣ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਇੱਕ ਕੈਲੰਡਰ ਫਾਲੋ ਕਰਨਾ ਚਾਹੀਦਾ, ਪਰ ਜਿਸ ਤਰ੍ਹਾਂ ਅਸੀਂ ਦੱਸ ਦਈਏ ਕਿ ਬਾਹਰ ਦੇ ਜਿੰਨੇ ਵੀ ਦੇਸ਼ ਨੇ, ਬਾਹਰ ਦੀ ਜਿੰਨੀਆਂ ਵੀ ਸੰਗਤਾਂ ਨੇ, ਅਮਰੀਕਾ, ਕੈਨੇਡਾ, ਇੰਗਲੈਂਡ, ਈਵਨ ਪਾਕਿਸਤਾਨ ਦੇ ਵਿੱਚ ਵੀ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਇਹਦੇ ਮੁਤਾਬਕ ਹੀ ਦਿਨ ਦਿਹਾੜੇ ਮਨਾਉਂਦੇ। ਸਿਰਫ ਪੰਜਾਬ ਜਾਂ ਇੰਡੀਆ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਕਦੋਂ ਲਾਗੂ ਕਰਨਗੇ? ਅਗਰ ਇੱਕ ਪਾਸੇ ਦੀ ਗੱਲ ਹੁੰਦੀ ਤਾਂ ਕਦੋਂ ਲਾਗੂ ਕਰਨਗੇ ਇੱਕ ਪਾਸੇ ਹੋਣ ਲਈ? ਜਥੇਦਾਰ ਇਕੱਲੇ ਕੋਲ ਤਾਂ ਪਾਵਰ ਹੈ ਨਹੀਂ ਜੀ, ਤੇ ਜਥੇਦਾਰ ਸਾਹਿਬ ਤਾਂ ਉਹੀ ਕਰਨਗੇ ਨਾ ਜੋ ਉਹਨਾਂ ਨੂੰ ਇੱਕ ਸਮੁੱਚੇ ਤੌਰ ਦੇ ਉੱਪਰ ਫੈਸਲਾ ਕਰਕੇ ਕਿਹਾ ਜਾਏਗਾ। ਕੋਈ ਜਥੇਬੰਦੀਆਂ ਦੇ ਮੁਖੀ ਜਿਹੜੇ ਉਹ ਰਲ ਕੇ ਕਿਸੇ ਸਹਿਮਤੀ ਤੇ ਪਹੁੰਚਣਗੇ ਤਾਂ ਉਹ ਫੈਸਲਾ ਤਾਂ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਜਾ ਸਕਦਾ। ਪਰ ਜਥੇਦਾਰ ਸਾਹਿਬ ਇਕੱਲੇ ਬਤੌਰ ਜਥੇਦਾਰ ਅਕਾਲ ਤਖਤ ਇਹ ਪਾਵਰ ਨਹੀਂ ਰੱਖਦੇ ਕਿ ਉਹ ਕੌਮ ਦਾ ਕੋਈ ਵੀ ਫੈਸਲਾ ਜਿਹੜਾ ਹੈ ਐਜ਼ ਐਨ ਇੰਡੀਵਿਜੂਅਲ ਕਰ ਸਕਣ। ਹਾਂਜੀ ਜੀ ਬਿਲਕੁਲ। ਤੇ ਭੈਣ ਜੀ, ਇਹ ਤਾਂ ਗੱਲ ਅਸੀਂ ਕੈਲੰਡਰ ਦੀ ਕਰਦੇ ਹਾਂ ਤੇ ਸੰਤ ਸਮਾਜ ਦੇ ਵਫਦ ਨੇ ਇਹ ਵੀ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਵੀ ਤਬਦੀਲੀ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਵੀ ਸੰਤ ਸਮਾਜ ਦਾ ਏਜੰਡਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਸੰਤ ਸਮਾਜ ਨੂੰ ਮੇਰਾ ਖਿਆਲ ਹੈ ਤਕਰੀਬਨ 20 ਸਾਲ ਹੋ ਗਏ ਇਸ ਏਜੰਡੇ ਦੇ ਪਿੱਛੇ ਪਿਆ ਕਿ ਜਿਹੜੀ ਪ੍ਰਵਾਨਿਤ ਰਹਿਤ ਮਰਿਆਦਾ ਹੈ ਉਹਨੂੰ ਬਦਲਿਆ ਜਾਵੇ। ਔਰ ਹਾਲੇ ਤੱਕ ਤਾਂ ਇਹਨਾਂ ਦਾ ਵਸ ਨਹੀਂ ਚੱਲਿਆ, ਪਰ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਔਰ ਜੇ ਕੌਮ ਸੁਚੇਤ ਰਹੇਗੀ ਤੇ ਇਹ ਜਿਹੜੀਆਂ ਕੋਸ਼ਿਸ਼ਾਂ ਇਹ ਕਾਮਯਾਬ ਨਹੀਂ ਹੋ ਸਕਦੀਆਂ। ਪਰ ਜੇ ਕੌਮ ਸੁਚੇਤ ਨਾ ਹੋਈ ਤਾਂ ਜਿਸ ਤਰ੍ਹਾਂ ਕੈਲੰਡਰ ਦਾ ਮਿਲਗੋਬਾ ਬਣ ਗਿਆ ਔਰ ਬਿਲਕੁਲ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਗਈ ਹੈ, ਰਹਿਤ ਮਰਿਆਦਾ ਦੇ ਵਿੱਚ ਵੀ ਉਹੋ ਜਿਹੀ ਗੱਲ ਹੋਣ ਦਾ ਖਦਸ਼ਾ ਹੈ। ਸਾਨੂੰ ਬਹੁਤ ਚੌਕਸ ਰਹਿਣ ਦੀ ਲੋੜ ਹੈ ਔਰ ਜਿਹੜੀਆਂ ਪੰਥਕ ਮਰਿਆਦਾਵਾਂ ਉਹਨਾਂ ਉੱਪਰ ਡਟ ਕੇ ਪਹਿਰਾ ਦੇਣ ਦੀ ਲੋੜ ਹੈ। ਜੀ ਬਿਲਕੁਲ।
ਤੇ ਭੈਣ ਜੀ ਹੁਣ ਅਸੀਂ ਪੰਜਾਬ ਦੇ ਵਿੱਚ ਬਾਕੀ ਮਸਲੇ ਸੰਬੰਧੀ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਸ਼ਸ਼ੀਕਾਂਤ ਜੀ ਨੂੰ ਆਪਣੇ ਟੀਵੀ ਸ਼ੋਅ ਦੇ ਵਿੱਚ ਲੈ ਕੇ ਆਉਂਦੇ ਨੇ। ਉਹਨਾਂ ਨੇ ਦੱਸਿਆ ਕਿ ਸਾਨੂੰ ਬਾਹਰਲੀਆਂ ਸੰਗਤਾਂ ਨੂੰ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਬੱਚੇ ਨਸ਼ਿਆਂ ਦੇ ਵਿੱਚ ਗਰਕ ਹੋਏ ਨੇ, ਕਿਸ ਤਰ੍ਹਾਂ ਨਸ਼ਿਆਂ ਦੇ ਦਲਦਲ ਦੇ ਵਿੱਚ ਜਾ ਰਹੇ ਨੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬੱਚਿਆਂ ਨੂੰ ਸਿੱਖੀ ਪ੍ਰਚਾਰ ਨਾਲ ਜੋੜਨ ਦੀ ਕਿਵੇਂ ਜੋੜੇਗੀ, ਨਸ਼ਿਆਂ ਵਿੱਚੋਂ ਕਿਵੇਂ ਕੱਢੇਗੀ ਜਾਂ ਕੀ ਕਰ ਰਹੀ ਹੈ, ਇਸ ਸੰਬੰਧੀ ਵੀ ਜਾਣਕਾਰੀ ਦਿਓ। ਜਿਹੜਾ ਨਸ਼ਿਆਂ ਦਾ ਪੰਜਾਬ ਦੇ ਵਿੱਚ ਦਰਿਆ ਵਗ ਰਿਹਾ ਹੈ, ਉਹਦਾ ਇੱਕ ਸੰਸਥਾ ਵਾਸਤੇ ਕੰਟਰੋਲ ਕਰਨਾ ਜਾਂ ਉਹਨੂੰ ਹੈਂਡਲ ਕਰਨਾ ਸੌਖਾ ਕੰਮ ਨਹੀਂ ਹੈ। ਕਿਉਂਕਿ ਸਭ ਤੋਂ ਪਹਿਲੀ ਗੱਲ ਹੈ ਤੇ ਨਸ਼ਾ ਆ ਰਿਹਾ ਜੀ, ਉਸ ਤੋਂ ਬਾਅਦ ਵਿਕ ਰਿਹਾ, ਉਸ ਤੋਂ ਬਾਅਦ ਕੰਜ਼ਿਊਮ ਹੋ ਰਿਹਾ, ਔਰ ਇਹ ਤਿੰਨਾਂ ਚੀਜ਼ਾਂ ਵਿੱਚ ਕਿਤੇ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਨਵੋਲਵਡ ਨਹੀਂ ਹੈ। ਹਾਂਜੀ, ਔਰ ਜੇ ਸਾਰੀ ਇਹ ਵਿਗੜੇ ਹੋਏ ਹਾਲਾਤ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਜਿਹੜਾ ਕੰਮ ਕਰ ਸਕਦੀ ਹੈ ਉਹ ਸੰਭਾਲਣ ਦਾ ਕੰਮ ਕਰ ਸਕਦੀ ਹੈ, ਉਹ ਰੀਹੈਬਿਲਿਟੇਸ਼ਨ ਦਾ ਕੰਮ ਕਰ ਸਕਦੀ ਹੈ। ਔਰ ਇਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਸਕੂਲਾਂ ਦੇ ਵਿੱਚ ਸਪੋਰਟਸ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੈ ਤਾਂ ਕਿ ਬੱਚੇ ਫਿਜ਼ੀਕਲ ਐਕਟੀਵਿਟੀ ਵੱਲ ਜਾਣ, ਨਸ਼ੇ ਵੱਲ ਨਾ ਜਾਣ। ਪ੍ਰਚਾਰ ਤਾਂ ਜੋ ਹੋ ਰਿਹਾ ਉਹ ਹੋ ਹੀ ਰਿਹਾ ਤੇ ਕੁਝ ਡੀ ਐਡਿਕਸ਼ਨ ਸੈਂਟਰ ਵੀ ਸ਼੍ਰੋਮਣੀ ਕਮੇਟੀ ਨੇ ਖੋਲੇ ਕਿ ਜਿਹੜੇ ਨਸ਼ਾ ਛੱਡਣਾ ਚਾਹਣ ਤੇ ਉਹ ਘੱਟੋ ਘੱਟ ਉਹਨਾਂ ਦਾ ਟ੍ਰੀਟਮੈਂਟ ਹੋ ਸਕੇ। ਪਰ ਜਿਹੜਾ ਮੁੱਢਲਾ ਸੋਰਸ ਹੈ ਉਹ ਸੋਰਸਿਸ ਨੂੰ ਬੜੇ ਤਰੀਕੇ ਦੇ ਨਾਲ ਹੈਂਡਲ ਕਰਨ ਦੀ ਜ਼ਰੂਰਤ ਹੈ। ਔਰ ਕਿਸੇ ਇੱਕ ਇੰਸਟੀਟਿਊਸ਼ਨ ਦਾ ਕੰਮ ਨਹੀਂ ਜਿੰਨੀ ਮਾੜੀ ਹਾਲਤ ਹੋ ਚੁੱਕੀ ਹੈ। ਇਸ ਵਾਸਤੇ ਸਾਰੀਆਂ ਜਿਹੜੀਆਂ ਸੋਸ਼ਲ ਸੰਸਥਾਵਾਂ, ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਹਰ ਇੱਕ ਨੂੰ ਆਪਣਾ ਰੋਲ ਨਿਭਾਉਣਾ ਪਏਗਾ ਤੇ ਤਾਂ ਇਸ ਮਸਲੇ ਉੱਪਰ ਨੱਥ ਪੈ ਸਕਦੀ ਹੈ। ਜੀ ਬਿਲਕੁਲ ਭੈਣ ਜੀ, ਅਸੀਂ ਵੀ ਅਰਦਾਸ ਕਰਦੇ ਕਿ ਸ਼੍ਰੋਮਣੀ ਕਮੇਟੀ ਬਾਕੀ ਜਥੇਬੰਦੀਆਂ ਨੇ ਮਿਲ ਕੇ ਇਸ ਗੱਲ ਤੇ ਨੱਥ ਪਾਵੇ, ਕਿਉਂਕਿ ਅੱਗੇ ਸਾਡੀ ਸਿੱਖਾਂ ਦੀ ਜਵਾਨੀ ਹੈ ਉਹ ਬਿਲਕੁਲ ਰੁਲ ਰਹੀ ਹੈ ਨਸ਼ਿਆਂ ਦੇ ਵਿੱਚ। ਤੇ ਭੈਣ ਜੀ ਸਵਾਲ ਜਵਾਬ ਤਾਂ ਇਸੇ ਤਰ੍ਹਾਂ ਚੱਲਦੇ ਰਹਿਣਗੇ, ਪਰ ਸਾਡਾ ਵਕਤ ਹੁਣ ਬ੍ਰੇਕ ਦੇ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now. We'll be right back after a short break.